FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਜੁਲਾਈ ਦੀ 30 ਤਰੀਕ ਆ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟਰਕੀਅਨ 415 909 0503 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਕੁਲਵੰਤ ਸਿੰਘ ਜਸਪਾਲ ਕੌਰ ਜੌਹਲ ਸਤਨਾਮ ਸਿੰਘ ਟਾਟਲਾ ਯੂਬਾ ਸਿਟੀ ਗੁਰਦੇਵ ਸਿੰਘ ਸੋਹਲ ਬਲਜਿੰਦਰ ਸਿੰਘ ਰਸ਼ਪਾਲ ਕੌਰ ਜੌਹਲ ਐਂਟੀਲੋਪ ਜਸਵਿੰਦਰ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਮੰਜਲ ਕਲੋਵਿਸ ਸਰਬਜੀਤ ਸਿੰਘ ਧੂਤ ਯੂਬਾ ਸਿਟੀ ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਪਰਮਜੀਤ ਸਿੰਘ ਦਾਖਾ ਬਰਕਲੇ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਸੰਪਰਕ ਕਰੋ 408 722 7698 ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਾਰਜੀਆ ਅਪਲਾਚੀ ਸਕੂਲ ਦੀ ਜਿਹੜੀ ਸ਼ੂਟਿੰਗ ਹੋਈ ਸੀ ਜਿਹੜਾ ਉਹਦਾ ਸ਼ੂਟਰ ਸੀ ਉਹਦੇ ਫਾਦਰ ਨੂੰ 15 ਸਾਲਾਂ ਦੀ ਜਿਹੜੀ ਸਜ਼ਾ ਆ ਸੁਣਾਈ ਗਈ ਹੈਗੀ ਆ ਕੋਲਿਨ ਗ੍ਰੇ 55 ਸਾਲਾਂ ਦਾ ਉਹਨੂੰ ਕਨਵਿਕਟ ਕੀਤਾ ਗਿਆ ਸੈਕੰਡ ਡਿਗਰੀ ਮਰਡਰ ਦੇ ਵਿੱਚ ਜਦੋਂ ਉਹਦਾ ਮੁੰਡਾ ਕੋਲਟ ਜਿਹੜਾ ਸੀ ਉਹਨੇ ਸਕੂਲ ਦੇ ਵਿੱਚ ਸ਼ੂਟਿੰਗ ਕੀਤੀ ਸੀ ਜਿਹਦੇ ਨਾਲ 4 ਜਣਿਆਂ ਦੀ ਮੌਤ ਹੋ ਗਈ ਸੀਗੀ ਕੋਲਿਨ ਗ੍ਰੇ 55 ਸਾਲਾਂ ਦਾ ਉਹਨੂੰ ਕਨਵਿਕਟ ਕੀਤਾ ਗਿਆ ਮਾਰਚ ਦੇ ਵਿੱਚ ਸੈਕੰਡ ਡਿਗਰੀ ਮਰਡਰ ਦੇ ਲਈ ਕਿਲਿੰਗ ਆਫ 2 ਜਿਹੜੇ ਸੀਗੇ 14 ਸਾਲਾਂ ਦੇ ਮੇਸਨ ਤੇ ਇੱਕ ਕ੍ਰਿਸਚੀਅਨ ਇੰਗੋਲੋ ਤੇ ਇਸੇ ਤਰ੍ਹਾਂ 4 ਜਣੇ ਉੱਥੇ ਉਹਨਾਂ ਦੀ ਮੌਤ ਹੋਈ ਸੀ ਜਿਹੜਾ ਕੋਲਟ ਆ 16 ਸਾਲਾਂ ਦਾ ਆ ਹੁਣ ਸਕੂਲ ਦੇ ਵਿੱਚ ਜਿਹੜੀ ਇਹ ਗੋਲੀ ਚਲਾਈ ਸੀ ਤੇ ਜਿਹੜੀ ਗਾਨਾ ਚਲਾਈ ਸੀ ਉਹ ਉਹਨੇ ਆਪਣੇ ਫਾਦਰ ਤੋਂ ਲਈ ਸੀ ਜੱਜ ਨਿਕੋਲਸ ਪ੍ਰਿੰਪ ਜੋ ਆ ਉਹਨਾਂ ਨੇ ਸੈਂਟੈਂਸਿੰਗ ਦੇ ਦੌਰਾਨ ਦੱਸਿਆ ਕਿ ਫਾਦਰ ਨੂੰ ਜਿਹੜਾ ਰਿਸਪੌਂਸੀਬਲ ਆ ਉਹ ਐਜ਼ ਏ ਪੇਰੈਂਟ ਫੇਲ ਹੋਇਆ ਆ ਆਪਣੇ ਜਿਹੜੇ ਜਵਾਕਾਂ ਨੂੰ ਕਿਸੇ ਤਰ੍ਹਾਂ ਵੀ ਜਿਹੜਾ ਉਹਨਾਂ ਨੂੰ ਬੰਦੇ ਬਣਾਉਣ ਦੇ ਵਿੱਚ ਸੋ ਉਹਨਾਂ ਨੇ ਕਿਹਾ ਵੀ ਇੱਥੇ ਬਹੁਤ ਵੱਡਾ ਲਾਸ ਹੋਇਆ ਤੇ ਜੰਗ ਬੱਚੇ ਜਿਹੜੇ ਆ ਉਹ ਮਾਰੇ ਗਏ ਆ ਫਾਦਰ ਦੀ ਗਲਤੀ ਦੇ ਨਾਲ ਕਿਉਂਕਿ ਇਸਨੇ ਉਹ ਗਨ ਆਪਣੇ ਮੁੰਡੇ ਨੂੰ ਦੇਤੀ ਸੀ ਤੇ ਮੁੰਡੇ ਨੇ ਜਾ ਕੇ ਮਾਸ ਸ਼ੂਟਿੰਗ ਕਰ ਦਿੱਤੀ ਸੋ ਇਸ ਕਰਕੇ ਜਿਹੜਾ ਫਾਦਰ ਆ ਉਹਨੂੰ 15 ਸਾਲਾਂ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈਗੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਸੈਨੇਟ ਦੇ ਵਿੱਚ ਇੱਕ ਟਰੰਪ ਹੁਣਾਂ ਦੀਆਂ ਵਾਰ ਪਾਵਰਸ ਰੈਜ਼ੋਲੂਸ਼ਨ ਜਿਹੜਾ ਉਹ ਸੀਗਾ ਉਹ ਫੇਲ ਹੋ ਗਿਆ ਆ 49 ਦੇ ਮੁਕਾਬਲੇ 50 ਵੋਟਾਂ ਜਿਹੜੀਆਂ ਉਲਟ ਪਈਆਂ ਆ ਇਸ ਵੋਟ ਦੇ ਵਿੱਚ ਕੋਸ਼ਿਸ਼ ਸੀਗੀ ਸੈਨੇਟ ਦੇ ਦੁਆਰਾ ਜਿਹੜੇ ਲਿਆਂਦੇ ਗਏ ਇਸ ਰੈਜ਼ੋਲੂਸ਼ਨ 'ਚ ਵੀ ਟਰੰਪ ਹੁਣਾਂ ਦੀਆਂ ਪਾਵਰਸ ਆ ਉਹ ਲਿਮਿਟ ਕੀਤੀਆਂ ਜਾਣ ਪਰ ਇਹ ਅੱਗੇ ਨਹੀਂ ਵੱਧ ਸਕਿਆ ਡੈਮੋਕ੍ਰੇਟ ਪਾਰਟੀ ਦੇ ਨਾਲ ਜੁੜਿਆ ਸੈਨੇਟਰ ਜੌਨ ਫੈਟਰਮੈਨ ਉਹਨਾਂ ਨੇ ਰਿਪਬਲਿਕਨਸ ਦੇ ਨਾਲ ਮਿਲ ਕੇ ਜਿਹੜੀ ਉਹ ਵੋਟ ਪਾਈ ਜਿਹਦੇ ਨਾਲ ਇਹ ਜਿਹੜਾ ਮੈਜਰ ਆ ਉਹ ਫੇਲ ਹੋ ਗਿਆ ਪਰ ਇਹ ਨੋਟ ਕਰਨ ਵਾਲੀ ਗੱਲ ਰਹੀ ਵੀ ਜਿਹੜੇ 3 ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਡੈਮੋਕ੍ਰੇਟਾਂ ਨਾਲ ਮਿਲ ਕੇ ਵੋਟ ਪਾਈ ਤਾਂ ਜੋ ਟਰੰਪ ਹੁਣਾਂ ਦੀਆਂ ਜਿਹੜੀਆਂ ਵਾਰ ਪਾਵਰਸ ਆ ਉਹਨਾਂ ਦੇ ਉੱਤੇ ਲਿਮਿਟ ਲਾਈ ਜਾ ਸਕੇ ਸੂਜ਼ਨ ਕਾਲਿਨਜ਼ ਲੀਜ਼ਾ ਮਰਕੋਸਕੀ ਤੇ ਰੈਂਡ ਪੌਲ ਉਹਨਾਂ ਨੇ ਇਸ ਮੋਸ਼ਨ ਦੇ ਹੱਕ ਦੇ ਵਿੱਚ ਵੋਟ ਪਾਈ ਸੀ ਮਿਚ ਮੈਕੋਨਲ ਜੋ ਕਿ ਜੂਨ ਮਹੀਨੇ ਤੋਂ ਜਿਸ ਤੋਂ ਉਹ ਡਿੱਗੇ ਦੱਸੇ ਜਾਂਦੇ ਉਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਆ ਵੀ ਉਹਨਾਂ ਦੀ ਸਿਹਤ ਕਿਸ ਤਰੀਕੇ ਦੇ ਨਾਲ ਆ ਫੋਟੋ ਜਾਰੀ ਹੋਈ ਸੀ ਜਿਸ ਦੇ ਉੱਤੇ ਕਾਫੀ ਵਿਵਾਦ ਹੋਇਆ ਵੀ ਇਹ ਸ਼ਾਇਦ AI ਦੇ ਨਾਲ ਬਣੀ ਹੋਈ ਆ ਉਹ ਇਸ ਵੋਟ ਦੇ ਵਿੱਚ ਐਬਸੈਂਟ ਜਿਹੜੇ ਉਹ ਰਹੇ ਆ ਸੋ ਟਰੰਪ ਹੁਣਾਂ ਦੀਆਂ ਵਾਰ ਪਾਵਰਸ ਦੇ ਉੱਤੇ ਕੰਟਰੋਲ ਕਰਨ ਵਾਲਾ ਜਿਹੜਾ ਮੈਜਰ ਆ ਇੱਕ ਵਾਰੀ ਫੇਰ ਸੈਨੇਟ ਦੇ ਵਿੱਚ ਫੇਲ ਹੋ ਗਿਆ ਇਰਾਨ ਤੇ US ਦੀ ਜਿਹੜੀ ਟ੍ਰੇਡ ਮਿਜ਼ਾਈਲ ਬਰਾਜ ਚੱਲ ਰਹੀ ਹੈਗੀ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਸਿੱਟ ਰਹੇ ਆ 5 ਮਹੀਨੇ ਹੋ ਗਏ ਆ ਇਸ ਕਨਫਲਿਕਟ ਨੂੰ ਲੱਗਦਾ ਨਹੀਂ ਪਈ ਇਹਨੂੰ ਜਿਹੜੀ ਠੰਡ ਆ ਉਹ ਪਊਗੀ ਈਵਨ ਦੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿਤਾ ਸੀ ਵੀ ਅਸੀਂ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਕਰਾਂਗੇ ਪਰ ਅੱਜ ਵੀ ਦੋਨਾਂ ਮੁਲਕਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੀਆਂ ਮਿਜ਼ਾਈਲਸ ਆ ਉਹ ਸਿੱਟੀਆਂ ਹੈਗੀਆਂ ਆ ਜਦੋਂ ਸ਼ੁਰੂਆਤ ਹੋਈ ਸੀ ਇਸ ਜੰਗ ਦੀ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ 4 ਤੋਂ 5 ਹਫ਼ਤੇ ਲੱਗਣਗੇ ਇਸ ਜੰਗ ਨੂੰ ਖਤਮ ਹੋਣ ਦੇ ਲਈ ਤੇ ਅੱਜ 5 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਆ ਉਹ ਹੋ ਗਿਆ ਹੈਗਾ ਆ ਜਿਹੜਾ ਵਾਰ ਆ ਇਹ ਜਿਹੜੀ ਜੰਗ ਆ ਬੜੀ ਅਨਪੋਪੂਲਰ ਆ ਅਮਰੀਕਨਸ ਦੇ ਵਿੱਚ ਜਿਹੜੇ ਨਵੇਂ AP NORC ਪੋਲ ਆਏ ਹੈਗੇ ਆ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਰੇਟਿੰਗ ਆ ਅਪਰੂਵਲ ਰੇਟਿੰਗ ਆ ਉਹ ਪਿਛਲੇ ਮਹੀਨੇ ਨਾਲੋਂ ਵੀ ਥੱਲੇ ਚਲੇ ਗਈ ਹੈਗੀ ਆ ਸੋ ਉਤੋਂ ਜਿਹੜੀ ਆ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਇਲੈਕਸ਼ਨ ਆਉਣ ਵਾਲੀ ਹੈਗੀ ਆ ਇਰਾਨ ਨੇ ਜਿਹੜੇ ਇੱਕ ਕੁਵੈਤ ਦੇ ਵਿੱਚ ਵੀ ਅਟੈਕ ਕੀਤਾ ਹੈਗਾ ਉਹ ਚਾਈਨੀਜ਼ ਕੋਈ ਫਰਮ ਸੀ ਉੱਥੇ ਜਿਹੜਾ ਡਰੋਨ ਦੇ ਨਾਲ ਜਿਹੜਾ ਹਮਲਾ ਕੀਤਾ ਹੈਗਾ ਜਾਰਡਨ ਦੇ ਵਿੱਚ ਵੀ ਕੀਤਾ ਸਾਊਦੀ ਅਰੇਬੀਆ ਦੇ ਵਿੱਚ ਵੀ ਕੀਤਾ ਸੋ ਲਗਭਗ ਆਪਣੇ ਜਿਹੜੇ ਗੁਆਂਢੀ ਮੁਲਕ ਹੈਗੇ ਆ ਉਹਨਾਂ 'ਚ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਜਿਹੜੀ ਆ
ਮਿਜ਼ਾਈਲਸ ਤੇ ਆਪਣੀਆਂ ਜਿਹੜੀਆਂ ਡਰੋਨ ਆ ਉਹਨਾਂ ਨੂੰ ਯੂਜ਼ ਕੀਤਾ ਹੈਗਾ ਆ। ਪਾਕਿਸਤਾਨ ਵਾਲੇ ਇਹ ਕਹਿ ਰਹੇ ਆ ਵੀ ਹੁਣ ਸਾਡੇ ਹੱਥਾਂ ਤੋਂ ਗੱਲ ਬਾਹਰ ਜਾਂਦੀ ਜਾ ਰਹੀ ਆ, ਪਰ ਇਸ ਨੂੰ ਇਮੀਡੀਏਟਲੀ ਕੰਟਰੋਲ ਕਰਨਾ ਚਾਹੀਦਾ ਹੈਗਾ ਆ। ਉਧਰ ਇਰਾਨ ਬੈਕ ਜਿਹੜੇ ਹੂਟੀਜ਼ ਆ, ਉਹ ਯੈਮਨ ਦੇ ਰਹਿਣ ਵਾਲੇ ਜਿਹੜੇ ਉਹਨਾਂ ਨੇ ਵੀ ਜਿਹੜੀ ਆਲਰੇਡੀ ਡਰੋਨ ਦੇ ਰਾਹੀਂ ਮਿਜ਼ਾਈਲ ਦੇ ਰਾਹੀਂ ਜਿਹੜਾ ਆ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਐਸ ਦੀ ਇਕੋਨਮੀ ਕਹਿੰਦੇ ਵੀ 1.5% ਸਲੋ ਹੋਈ ਆ ਤੇ 1.5% ਗਰੋਥ ਰੇਟ ਆਇਆ ਆ, ਤੇ ਕੋਰ ਇਨਫਲੇਸ਼ਨ ਜੂਨ ਮਹੀਨੇ ਦੇ ਵਿੱਚ 3.3% ਆਈ ਹੈਗੀ ਆ। ਸੋ ਸੈਕਿੰਡ ਕੁਆਰਟਰ ਦੇ ਵਿੱਚ ਯੂਐਸ ਦੀ ਇਕੋਨਮੀ ਕਹਿੰਦੇ ਸਲੋ ਡਾਊਨ ਹੋਈ ਆ, ਤੇ ਮਹਿਜ 1.5% ਪਹਿਲੇ ਕੁਆਰਟਰ ਦੇ ਮੁਕਾਬਲੇ ਜਿਹੜੀ ਵਧੀ ਜਿਹੜੀ ਉਹ ਦੱਸੀ ਜਾਂਦੀ ਹੈਗੀ ਆ। ਇਨਫਲੇਸ਼ਨ ਰੀਡਿੰਗਸ ਜਿਹੜੀਆਂ ਫੈਡਰਲ ਰਿਜ਼ਰਵ ਜੋ ਸੋਚ ਰਿਹਾ ਵੀ 2% ਤੱਕ ਹੋਵੇ, ਉਸ ਤੋਂ ਹਾਲ ਦੀ ਘੜੀ ਇਹ ਦੂਰ ਆ। 3.3% ਦੇ ਉੱਤੇ ਇਨਫਲੇਸ਼ਨ ਜਿਹੜੀ ਉਹ ਸਾਹਮਣੇ ਆਈ ਆ। ਸੋ ਇਵੈਂਚੁਅਲੀ ਜਿਹੜੀ ਇਕੋਨਮੀ ਦੇ ਉੱਤੇ ਜੋ ਇਸ ਟਾਈਮ ਸਿਚੁਏਸ਼ਨਸ ਬਣੀਆਂ ਆ, ਉਹਨਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਆ। GDP ਜਿਹੜਾ ਕਿ ਕਹਿੰਦੇ ਵੀ ਟੋਟਲ ਮੈਜਰ ਹੁੰਦਾ ਹੈ ਗੁੱਡਸ ਐਂਡ ਸਰਵਿਸਿਜ਼ ਦਾ, ਉਹ 1.5% ਵਧਿਆ ਆ ਅਪ੍ਰੈਲ ਤੋਂ ਲੈ ਕੇ ਜੂਨ ਮਹੀਨੇ ਤੱਕ। ਦੂਜੀ ਜਿਹੜੀ ਤਿਮਾਹੀ ਆ ਉਸ ਦੇ ਵਿੱਚ ਇਹਨਾਂ ਦੇ ਆਪਣੇ ਬਿਊਰੋ ਆਫ ਇਕਨੋਮਿਕ ਐਨਾਲਿਸਿਸ ਦੇ ਜਿਹੜੇ ਨੰਬਰ ਆ ਸੀਜ਼ਨਲ ਤੇ ਇਨਫਲੇਸ਼ਨ ਦੇ ਨਾਲ ਐਡਜਸਟ ਕਰਕੇ ਦੱਸੇ ਗਏ ਹੈਗੇ ਆ। ਇਕਨੋਮਿਸਟ ਜਿਹੜੇ ਸਰਵੇ ਕੀਤੇ ਗਏ ਸੀਗੇ ਡਾਓ ਜੋਨਸ ਦੇ ਦੁਆਰਾ, ਉਹ ਦੇਖਦੇ ਸੀਗੇ ਵੀ ਗਰੋਥ ਰੇਟ 1.8% ਤੱਕ ਹੋ ਸਕਦੀ ਆ, ਕਿਉਂਕਿ ਪਹਿਲੇ ਕੁਆਰਟਰ ਦੇ ਵਿੱਚ 2.1% GDP ਗਰੋ ਹੋਈ ਸੀ, ਪਰ ਉਹਨਾਂ ਦੇ ਅਨੁਮਾਨਿਤ ਆંકੜੇ ਤੋਂ ਵੀ ਹੇਠਾਂ 1.5% ਦੇ ਉੱਤੇ ਆਈ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਜੇ ਫੂਡ ਤੇ એનર્ਜੀ ਨੂੰ ਕੱਢ ਦਿਆ ਜਾਵੇ ਤਾਂ ਜਿਹੜੀ ਕੋਰ PCE ਆ ਮੰਥਲੀ ਇਨਕਰੀਜ਼ 0.1%, ਐਨੂਅਲ ਲੈਵਲ ਇਨਕਰੀਜ਼ 3.3% ਰਿਹਾ ਹੈਗਾ ਆ। ਸੋ ਤੇ ਫੈਡ ਕਹਿੰਦੇ ਵੀ ਟੈਕਨੀਕਲੀ ਯੂਜ਼ ਕਰਦਾ ਆ ਜਿਹੜਾ PCE ਦੇ ਹੈਡਲਾਈਨਸ ਨੰਬਰ ਵੀ ਆਪਣੀ ਜਿਹੜੀ ਪਾਲਿਸੀ ਆ ਉਸ ਨੂੰ ਸੈੱਟ ਕਰਨ ਦੇ ਲਈ। ਕੱਲ ਹੀ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਇੰਟਰਸਟ ਰੇਟ ਆ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਵਾਧਾ ਜਾਂ ਘਾਟਾ ਨਹੀਂ ਕੀਤਾ ਜਿਹੜਾ ਹੋ ਜਾਵੇਗਾ। ਤੇ ਅੱਜ ਜਿਹੜੇ ਇਕਨੋਮੀ ਦੇ ਨੰਬਰ ਆ ਉਹ ਨਾਟ ਬੈਡ ਨਾਟ ਗੁੱਡ, ਪਰ ਜੋ ਆਸ ਕੀਤੀ ਜਾ ਰਹੀ ਸੀ ਉਸ ਤੋਂ ਥੋੜੇ ਜਿਹੇ ਹੇਠਾਂ ਆਏ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਆ ਅੱਜ ਕੱਲ੍ਹ ਅੜਿੱਕੇ ਆ ਰਹੇ ਆ, ਖਾਸ ਕਰਕੇ ਜਿਹੜੇ ਸੈਕਸ਼ੂਅਲ ਐਨਕਾਊਂਟਰਸ ਜਿਹੜੇ ਯੰਗ ਵਿਮਨ ਦੇ ਨਾਲ। ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਵੀ ਇੱਥੇ ਗਵਰਨਰ ਦੀ ਰੇਸ ਦੇ ਲਈ ਐਰਿਕ ਸਵੈਲਵੈਲ ਖੜਾ ਸੀ ਤੇ ਉਹ ਫਿਰ ਉਹਨੂੰ ਡ੍ਰੌਪ ਕਰਨਾ ਪਿਆ। ਤੇ ਅੱਜ ਇਹ ਖਬਰ ਆ ਰਹੀ ਆ ਵਿਸਕੌਨਸਨ ਤੋਂ ਮੰਡੇਲਾ ਵਾਰਨਸ, ਉਹ ਗਵਰਨਰ ਦੇ ਲਈ ਖੜਾ ਸੀ ਡੈਮੋਕ੍ਰੇਟ ਵੱਲੋਂ, ਤੇ ਹੁਣ ਕਈ ਬੀਬੀਆਂ ਉਹਦੇ ਵੀ ਜਿਹੜੇ ਅਗੇਂਸਟ ਆਈਆਂ ਵੀ ਇਹਨਾਂ ਨੇ ਜਿਹੜਾ ਸਾਡੇ ਨਾਲ ਇਦਾਂ ਦੀ ਜਿਹੜੀ ਹਰਕਤਾਂ ਕੀਤੀਆਂ ਹੈਗੀਆਂ ਆ। ਸੋ ਅਲਟੀਮੇਟਲੀ ਕਹਿੰਦੇ ਵੀ ਉਹਨੂੰ ਡ੍ਰੌਪ ਆਊਟ ਕਰਨਾ ਪੈਣਾ ਹੈ ਹੁਣ ਲੱਗਦਾ ਆ। ਇੱਕ ਹੋਰ ਕੈਂਡੀਡੇਟ ਹੌਂਗ ਨਾਮ ਦਾ ਬੰਦਾ ਡੈਮੋਕ੍ਰੇਟ ਪਾਰਟੀ ਵੱਲੋਂ ਸੀ, ਤੇ ਉਹ ਪ੍ਰੋਗਰੈਸਿਵ ਸੀ। ਉਹਨੂੰ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਨੇ ਸਪੋਰਟ ਨਹੀਂ ਕੀਤਾ, ਤੇ ਉਹ ਜੋ ਰਿਪਬਲਿਕਨ ਕੈਂਡੀਡੇਟ ਹੈਗਾ ਆ ਉਹਨੂੰ ਹਰਾਉਣ ਦੇ ਵਿੱਚ ਕਾਮਯਾਬ ਨਹੀਂ ਹੋਊਗਾ। ਪਰ ਉਹਨਾਂ ਨੇ ਇਸ ਬੰਦੇ ਨੂੰ ਸਪੋਰਟ ਕੀਤਾ। ਹੁਣ ਇਹ ਜਦੋਂ ਡ੍ਰੌਪ ਆਊਟ ਕਰੂਗਾ ਤੇ ਕਹਿੰਦੇ ਵੀ ਇਹਦੇ ਜਿਹੜੇ 30% ਸਪੋਰਟਰ ਆ ਉਹ ਕਹਿੰਦੇ ਅਸੀਂ ਹੌਂਗ ਦੀ ਸਪੋਰਟ ਕਰਾਂਗੇ। ਹਾਲਾਂਕਿ ਪਹਿਲਾਂ ਵੀ 38% ਜਿਹੜੇ ਡੈਮੋਕ੍ਰੇਟ ਪ੍ਰਾਇਮਰੀ ਦੇ ਸਪੋਰਟਰ ਸੀਗੇ ਉਹ ਹੌਂਗ ਨੂੰ ਸਪੋਰਟ ਕਰਦੇ ਸੀ ਤੇ 16% ਕਰੌਲੀ ਨੂੰ ਕਰਦੇ ਸੀ। ਸੋ ਹੁਣ ਇੱਥੇ ਵੀ ਜਿਹੜਾ ਆ ਪ੍ਰੋਗਰੈਸਿਵ ਜਿਹੜਾ ਆ ਉਹ ਅੱਗੇ ਜਾਊਗਾ, ਤੇ ਉਹਦੀ ਜਿਹੜੀ ਹੁਣ ਜਿਹੜੀ ਇੱਕ ਤਰ੍ਹਾਂ ਨਾਲ ਇਲੈਕਸ਼ਨ ਦੇ ਵਿੱਚ ਜਿਹੜੀ ਫਾਈਟ ਹੋਊਗੀ ਉਹ ਰਿਪਬਲਿਕਨ ਕੈਂਡੀਡੇਟ ਦੇ ਨਾਲ ਹੋਊਗੀ। ਤੇ ਹੁਣ ਦੇਖਦੇ ਆ ਵੀ ਉੱਥੇ ਜਿਹੜਾ ਕਿਸ ਟਾਈਮ ਇਹ ਅਨਾਉਂਸ ਕਰਦਾ ਹੈਗਾ ਮੰਡੇਲਾ ਵਾਰਨਸ। ਜੀ ਬਿਲਕੁਲ, ਇਹ ਹੋ ਗਿਆ ਜੀ ਬਾਹਰ। ਆਪਣੀ ਸ਼ਕਤੀ ਦਾ, ਆਪਣੇ ਅਹੁਦੇ ਦਾ ਜਿਹੜਾ ਗਲਤ ਇਸਤੇਮਾਲ ਕੀਤਾ ਤੇ ਜੋ ਇਹਦੇ ਖਿਲਾਫ ਲਾਲਚਨ ਲੱਗ ਰਹੇ ਸੀ ਉਹਨਾਂ ਨੂੰ ਇਹਨੇ ਦੱਬ ਲਿਆ ਸੀਗਾ। ਸੋ ਜਿੱਦਾਂ ਐਰਿਕ ਸਵੈਲਵੈਲ ਵੀ ਉਹੀ ਚੀਜ਼ ਕਰਦਾ ਰਿਹਾ, ਇਕੱਲਾ ਨਹੀਂ ਆ, ਦੋਨੋਂ ਪਾਰਟੀਆਂ ਦੇ ਬੰਦੇ ਆਪਾਂ ਦੇਖੇ ਆ ਵੀ ਇਦਾਂ ਦੀਆਂ ਚੀਜ਼ਾਂ ਹੀ ਜਿਹੜੀਆਂ ਕਰਦੇ ਆ ਰਹੇ ਆ। ਹੁਣ ਤਾਂ ਨਵਾਂ ਰੌਲਾ ਪਿਆ ਆ ਗਵਰਨਰ ਨਿਊਸਮ ਹੋਣਾ ਦਾ, ਵੀ ਵਿਆਹੇ ਹੁੰਦੇ ਹੋਏ ਜਿਹੜੀ ਮਿਸਟਰੈਸ ਦਾ ਜਿਹੜਾ ਉਹ ਰੌਲਾ ਸੀਗਾ, ਤੇ ਉਹ ਸਾਰਾ ਭਾਰ ਉਸ ਜਨਾਨੀ ਦੇ ਉੱਤੇ ਸੁੱਟ ਰਹੇ ਆ ਵੀ ਉਹਨੇ ਇਹਦੇ ਨਾਲ ਰਿਸ਼ਤਾ ਜਿਹੜਾ ਉਹ ਰੱਖਿਆ ਆ। ਸੋ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਇਹਨਾਂ ਦੀਆਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ।
ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਮੁਹਿੰਮ 'ਚ ਸਾਰੇ ਹੀ ਨੰਗੇ ਜਿਹੜੇ ਉਹ ਨਜ਼ਰ ਆ ਰਹੇ ਆ। ਉਹ ਉੱਤੋਂ ਦੇਖ ਲਓ ਰਾਸ਼ਟਰਪਤੀ ਤੋਂ ਲੈ ਕੇ ਤੇ ਹੇਠਾਂ ਤੱਕ ਇਹੀ ਕੁਛ ਜਿਹੜਾ ਉਹ ਸਾਹਮਣੇ ਆ ਰਿਹਾ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਐਲਾਨ ਕੀਤਾ ਵੀ ਹਮਾਸ ਵਾਲੇ ਕਹਿੰਦੇ ਮੰਨ ਗਏ ਆ ਵੀ ਅਸੀਂ ਡਿਸਆਰਮ ਹੋਵਾਂਗੇ, ਵੀ ਅਸੀਂ ਕਿਸੇ ਤਰੀਕੇ ਦਾ ਹਥਿਆਰ ਨਹੀਂ ਰੱਖਾਂਗੇ, ਤੇ ਕਹਿੰਦੇ ਇਜ਼ਰਾਈਲ ਵਾਲੇ ਵੀ ਮੰਨ ਗਏ ਆ ਵੀ ਅਸੀਂ ਹੌਲੀ-ਹੌਲੀ ਗਾਜ਼ਾ ਨੂੰ ਜਿਹੜਾ ਉਹ ਛੱਡ ਜਾਵਾਂਗੇ ਤੇ ਇਵੈਂਚੁਅਲੀ ਉੱਥੇ ਇੱਕ ਇੰਟਰਨੈਸ਼ਨਲ ਜਿਹੜੀ ਪੁਲਿਸ ਆ ਉਹ ਗਾਜ਼ਾ ਨੂੰ ਉਹ ਜਿਹੜੀ ਉਹ ਦੇਖੇਗੀ। ਉਧਰ ਇਹ ਪਤਾ ਲੱਗਾ ਵੀ ਜਿਹੜੇ ਹਮਾਸ ਵਾਲੇ ਆ ਉਹਨਾਂ ਨੇ ਆਪਣੇ ਜਿਹੜੇ ਮੀਡੀਏਟਰ ਆ ਜਿਹੜੇ ਕਤਾਰੀ, ਟਰਕ ਤੇ ਇਜਿਪਸ਼ੀਅਨਸ ਆ ਉਹਨਾਂ ਦੇ ਨਾਲ ਇਹ ਗੱਲਬਾਤ ਕੀਤੀ ਆ। ਕਹਿੰਦੇ ਵੀ ਇਹ ਸਿੱਧਾ ਹਮਾਸ ਵਾਲਿਆਂ ਦੇ ਨਾਲ ਡਾਇਰੈਕਟਲੀ ਡੀਲ ਕਰ ਰਹੇ ਸੀ ਤੇ ਕਹਿੰਦੇ ਵੀ ਹਮਾਸ ਵਾਲੇ ਮੰਨ ਰਹੇ ਆ ਉਸ ਐਗਰੀਮੈਂਟ ਦੇ ਉੱਤੇ ਸਾਈਨ ਕਰਨ ਨੂੰ, ਜਿਸ ਦੇ ਵਿੱਚ ਗਾਜ਼ਾ ਦੇ ਵਿੱਚ ਡਿਸਆਰਮਾਮੈਂਟ ਉਹਨਾਂ ਦੀ ਹੋਊਗੀ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਹਮਾਸ ਵਾਲੇ ਆ ਉਹ ਹਥਿਆਰ ਨਹੀਂ ਰੱਖਣਗੇ ਤੇ ਹਥਿਆਰ ਤੋਂ ਬਗੈਰ ਜਿਹੜੇ ਉੱਥੇ ਹੋਣਗੇ। ਸੋ ਕਹਿੰਦੇ ਵੀ ਇੱਕ ਵੱਡਾ ਸਟਿਕਿੰਗ ਪੁਆਇੰਟ ਸੀਗਾ ਤੇ ਹਮਾਸ ਵਾਲੇ ਕਹਿੰਦੇ ਵੀ ਉਸ ਨੂੰ ਮੰਨੇ ਹੈਗੇ ਆ। ਇੰਟਰਨੈਸ਼ਨਲ ਸਟੇਬਲਾਈਜੇਸ਼ਨ ਫੋਰਸ ਉਹਨਾਂ ਨੂੰ ਕਹਿੰਦੇ ਵੀ ਆਪਣੇ ਜਿੰਨੇ ਵੀ ਹਥਿਆਰ ਆ ਉਹ ਉਹਨਾਂ ਦਾ ਸਮਰਪਣ ਜਿਹੜਾ ਉਹ ਕਰ ਦੇਣਗੇ ਤੇ ਜ਼ੋਨਸ ਕਹਿੰਦੇ ਆਇਡੈਂਟੀਫਾਈ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਡੀਮਿਲਟਰਾਈਜ਼ਡ ਕੀਤਾ ਜਿਹੜਾ ਹੋ ਜਾਊਗਾ ਤੇ ਕਹਿੰਦੇ ਵੀ ਇੰਡੀਪੈਂਡੈਂਟ ਬਾਡੀ ਵੈਰੀਫਾਈ ਜਿਹੜੀ ਉਹ ਕਰੂਗੀ ਤੇ ਫਿਰ ਹੌਲੀ-ਹੌਲੀ ਅਗਲੇ ਫੇਜ਼ ਵੱਲ ਨੂੰ ਵਧਿਆ ਜਾਊਗਾ। ਜਿਹੜੀ ਇੰਟਰਨੈਸ਼ਨਲ ਸਟੇਬਲਾਈਜੇਸ਼ਨ ਫੋਰਸ ਆ ਉਹਦੇ 3 ਜਿਹੜੇ ਉਹ ਕੰਮ ਹੋਣਗੇ। ਪਹਿਲਾਂ ਤਾਂ ਜਿਹੜੀ ਨਵੀਂ ਪੈਲਸਟੀਨੀਅਨ ਪੁਲਿਸ ਫੋਰਸ ਆ ਉਸ ਦੀ ਟ੍ਰੇਨਿੰਗ ਕਰਨੀ, ਉਸ ਦੇ ਵਿੱਚ ਮਦਦ ਕਰਨੀ ਤੇ ਫਿਰ ਕਹਿੰਦੇ ਵੀ ਇਹ ਦੇਖਿਆ ਹੋਊਗਾ ਵੀ ਇਜ਼ਰਾਈਲੀ ਤੇ ਜਿਹੜੇ ਗਾਜ਼ਾ ਦੇ ਲੋਕਾਂ ਦੇ ਦਰਮਿਆਨ ਜਿਹੜੀ ਪੋਜੀਸ਼ਨ ਆ ਉਹ ਬਣਾ ਕੇ ਜਿਹੜੇ ਉਹ ਰੱਖਣਗੇ ਤੇ ਇਵੈਂਚੁਅਲੀ ਜਿਹੜੇ ਇਜ਼ਰਾਈਲੀ ਆ ਉੱਥੋਂ ਬਾਹਰ ਜਾਣਗੇ ਤੇ ਕਹਿੰਦੇ ਵੀ ਫਿਰ ਜਿਹੜਾ ਪ੍ਰੋਸੈਸ ਆ ਡੀਕਮਿਸ਼ਨਿੰਗ ਦਾ ਉਹ ਸ਼ੁਰੂ ਜਿਹੜਾ ਉਹ ਹੋਊਗਾ। ਸੋ ਯੂਐਸ ਤੇ ਬੋਰਡ ਆਫ ਪੀਸ ਦੇ ਜਿਹੜੇ ਅਧਿਕਾਰੀ ਆ ਉਹ ਜਿਹੜਾ ਉਹ ਕਹਿ ਰਹੇ ਆ ਵੀ ਇਹ ਫਰੈਸ਼ ਸਟਾਰਟ ਹੋਊਗਾ ਗਾਜ਼ਾ ਦੇ ਲਈ। ਸੋ ਕਹਿੰਦੇ ਵੀ ਇਸ ਨੂੰ 200-300 ਦਿਨ ਲੱਗ ਸਕਦੇ, ਯਾਨੀ ਕਿ ਸਾਲ ਜਿਹੜਾ ਅੰਦਾਜ਼ਾ ਆ ਉਹ ਲਾ ਕੇ ਜੇ ਚੱਲੇ ਮੰਨਿਆ ਜਾਵੇ ਤਾਂ ਸਾਲ ਜਿਹੜਾ ਇਸ ਦੇ ਵਿੱਚ ਲੱਗੇਗਾ। ਅਮਰੀਕਨ ਜਰਨਲ ਦੇ ਦੁਆਰਾ ਕਹਿੰਦੇ ਵੀ ਇਸ ਜਿਹੜੀ ਇਹ ਫੋਰਸ ਆ ਉਸ ਦੀ ਨਿਗਰਾਨੀ ਹੇਠ ਜਿਹੜੀ ਉਹ ਚੱਲੇਗੀ। ਸੋ ਦੇਖਦੇ ਆ ਕੀ ਹੁੰਦਾ। ਉੱਦਾਂ ਟਰੰਪ ਹੁਣਾਂ ਦੇ ਬਹੁਤ ਸਾਰੇ ਜਿਹੜੇ ਬਿਆਨ ਆ ਉਹ ਆਉਂਦੇ ਰਹਿੰਦੇ ਆ, ਕਿੰਨੇ ਕੁ ਸੱਚ ਹੁੰਦੇ ਆ, ਕਿੰਨੇ ਕੁ ਹਵਾ ਦੇ ਵਿੱਚ ਛੁਰਲੀ ਬਣ ਕੇ ਉੱਡ ਜਾਂਦੇ ਆ, ਇਹ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਰਾਸ਼ਟਰਪਤੀ ਟਰੰਪ ਦੇ ਮੁਤਾਬਕ ਹਮਾਸ ਵਾਲੇ ਮੰਨ ਰਹੇ ਆ ਵੀ ਉਹ ਡੀਮਿਲਟਰਾਈਜ਼ ਆਪਣੇ ਆਪ ਨੂੰ ਕਰਨ ਦੇ ਲਈ ਰੈਡੀ ਹੈਗੇ ਆ। ਇੱਕ ਫ੍ਰਿਜ਼ਨੋ ਦਾ ਜਿਹੜਾ ਬੱਚਾ ਸੀ 50 ਸਾਲ ਪਹਿਲਾਂ ਜਿਹੜਾ ਗਵਾਚ ਗਈ ਸੀ ਤੇ ਉਹ ਹੁਣ ਆਇਡੈਂਟੀਫਾਈ ਕੀਤੀ ਗਈ ਹੈ ਉਹਦੀ ਬੋਡੀ ਕਰਨ ਕਾਉਂਟੀ ਵਾਈਨ ਯਾਰਡ ਦੇ ਵਿੱਚ। 50 ਸਾਲਾਂ ਬਾਅਦ ਅਨਆਇਡੈਂਟੀਫਾਈਡ ਹਿਊਮਨਲ ਬੋਡੀ ਜਿਹੜੀ ਆ ਉਹ ਇੱਕ ਵਾਈਨ ਯਾਰਡ ਨੀਅਰ ਅਰਵਿਨ ਕਰਨ ਕਾਉਂਟੀ ਦੇ ਵਿੱਚ ਲੱਭੀ ਆ। ਇਨਵੈਸਟੀਗੇਟਰਸ ਨੇ ਕਿਹਾ ਵੀ ਫਾਈਨਲੀ ਜਿਹੜਾ ਵਿਕਟਮ ਆ ਮਿਸ਼ੈਲ ਲੂਇਸ ਕੋਲੀਅਰ ਜੋ ਫ੍ਰਿਜ਼ਨੋ ਦੀ ਰਹਿਣ ਵਾਲੀ ਸੀ ਉਹ ਅਸੀਂ ਫਾਈਨਲੀ ਅਰੈਸਟ ਕਰਨ ਜਾ ਰਹੇ ਹੈਗੇ ਆ। ਜਿਹੜੇ ਰਿਮੇਨਸ ਆ ਉਹਦੇ ਜੂਨ 78 ਦੇ ਵਿੱਚ ਵਾਈਨ ਯਾਰਡ ਸਾਊਥ ਵੀਲਰ ਰਿਜ ਰੋਡ ਦੇ ਲਾਗੇ ਆ ਉੱਥੇ ਲੱਭੇ ਗਏ ਹੈਗੇ ਆ 50 ਸਾਲਾਂ ਬਾਅਦ। ਸੋ ਇਹ ਫੋਰੈਂਸਿਕ ਟੈਕਨੋਲੋਜੀ ਕਹਿੰਦੇ ਵੀ ਇੰਪਰੂਵ ਬਹੁਤ ਹੋ ਗਈ ਆ ਪਿਛਲੇ ਸਾਲਾਂ ਦੇ ਦੌਰਾਨ ਤੇ 2007 ਦੇ ਵਿੱਚ ਇਨਵੈਸਟੀਗੇਟਰਸ ਨੇ ਜਿਹੜਾ ਰਿਮੇਨਸ ਲੱਭੇ ਸੀਗੇ, DNA ਸੈਂਪਲ ਵੀ ਕਲੈਕਟ ਕੀਤੇ ਸੀਗੇ ਪਰ ਕੁਝ ਉਸ ਟਾਈਮ ਦੇ ਉੱਤੇ ਮੈਚ ਨਹੀਂ ਹੋਇਆ ਸੀਗਾ। ਹੁਣ ਜਿਹੜਾ ਕਿਉਂਕਿ ਕਹਿੰਦੇ ਵੀ ਫੋਰੈਂਸਿਕ ਇਨਵੈਸਟੀਗੇਟਿਵ ਜੈਨੇਟਿਕ ਜੀਨੀਓਲੋਜੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆਈਆਂ ਆ ਉਹਦੇ ਕਰਕੇ ਜਿਹੜਾ ਆ ਹੁਣ ਕਨਫਰਮ ਹੋ ਗਿਆ ਵੀ ਇਹ 50 ਸਾਲ ਪਹਿਲਾਂ ਜਿਹੜੀ ਗਵਾਚੀ ਹੋਈ ਬੱਚੀ ਸੀ ਇਹ ਉਸ ਦੀ ਹੀ ਜਿਹੜੀ ਬੋਡੀ ਹੈਗੀ ਆ। ਕਰਨ ਕਾਉਂਟੀ ਸ਼ੈਰਿਫ ਆਫਿਸ ਨੇ ਕਿਹਾ ਵੀ ਕਿੰਨੀ ਐਡਵਾਂਸ DNA ਟੈਕਨੋਲੋਜੀ ਹੋ ਗਈ ਆ ਤੇ ਜੈਨੇਟਿਕ ਜੀਨੀਓਲੋਜੀ ਜਿਹਦੇ ਨਾਲ ਦਹਾਕਿਆਂ ਪੁਰਾਣੇ ਜਿਹੜੇ ਕੇਸ ਆ ਉਹ ਹੁਣ ਸੋਲਵ ਹੋ ਰਹੇ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਦੱਸਿਆ ਜਾ ਰਿਹਾ ਵੀ ਜਿਹੜੀ ਐਮਾਜ਼ੋਨ ਆ ਉਹਨਾਂ ਨੂੰ $600 ਮਿਲੀਅਨ ਟੈਰਿਫ ਰੀਫੰਡ ਦੇ ਤੌਰ ਦੇ ਉੱਤੇ ਵਾਪਸ ਮਿਲਿਆ ਹੈਗਾ ਆ ਤੇ ਐਮਾਜ਼ੋਨ ਵਾਲੇ ਕਹਿ ਰਹੇ ਆ ਵੀ ਅਸੀਂ ਇਹ ਜਿਹੜਾ ਜਿਹੜੀ ਮਨੀ ਵਾਪਸ ਮਿਲੀ ਆ ਉਹ ਅਸੀਂ ਕਸਟਮਰਸ ਨੂੰ ਰਿਟਰਨ ਜਿਹੜੀ ਉਹ ਕਰਾਂਗੇ, ਪਾਸ ਜਿਹੜੀ ਉਹ ਕਰਾਂਗੇ। ਕੰਪਨੀ ਨੇ ਪਹਿਲਾਂ ਇਹ ਨੰਬਰ ਜਿਹੜਾ ਆ ਉਹ ਲਿਖਾ ਕੇ ਰੱਖਿਆ ਸੀਗਾ ਵੀ ਕਿੰਨਾ ਟੈਰਿਫ ਇਹਨਾਂ ਨੂੰ ਵਾਪਸ ਮਿਲਣਾ ਆ ਜਦ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀਗਾ ਵੀ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟੈਰਿਫ ਆ ਉਹ ਇਲੀਗਲ ਹੈਗੇ ਆ। ਸੋ ਕਹਿੰਦੇ ਵੀ $600 ਮਿਲੀਅਨ
ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਕੰਪਨੀਆਂ ਨੂੰ ਮਿਲੀਅਨਸ ਐਂਡ ਬਿਲੀਅਨਸ ਦੇ ਵਿੱਚ ਵਾਪਸ ਮਨੀ ਮਿਲੀ ਆ, ਤੇ ਉਹ ਸਾਰੀ ਮਨੀ ਅਮਰੀਕਨ ਲੋਕਾਂ ਨੇ ਆਲਰੇਡੀ ਪੇ ਕੀਤੀ ਹੋਈ ਆ, ਤੇ ਉਹਨਾਂ ਨੂੰ ਅਜੇ ਤੱਕ ਉਹਦੇ ਵਿੱਚੋਂ ਨਿੱਕਾ ਸੈਂਟ ਵੀ ਵਾਪਸ ਜਿਹੜਾ ਉਹ ਨਹੀਂ ਮਿਲਿਆ। ਪਰ ਐਮਾਜ਼ਨ ਵਾਲੇ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਜਿਹੜੀ ਮਨੀ ਆ ਉਹ ਵਾਪਸ ਕਰਾਂਗੇ। ਸੋ ਅੱਜ ਐਮਾਜ਼ਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਕਹਿੰਦੇ ਵੀ ਅਸੀਂ ਟੈਰਿਫ ਰੀਫੰਡ ਪ੍ਰੋਸੈਸ ਦੇ ਵਿੱਚ ਜਿਹੜਾ ਉਹ ਜਾਵਾਂਗੇ। ਐਮਾਜ਼ਨ ਦੇ ਫਾਈਨੈਂਸ ਦੇ ਜਿਹੜੇ ਚੀਫ ਆ ਉਹਨਾਂ ਨੇ ਕੰਪਨੀ ਦੀ ਅਰਨਿੰਗ ਕਾਲ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਸੀ। ਟਰੰਪ ਹੋਣਾ ਨੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਆਫ 1977 ਉਸ ਦੀ ਵਰਤੋਂ ਕਰਦੇ ਹੋਏ ਇਹ ਜਿਹੜੇ ਟੈਰਿਫ ਆ ਦੁਨੀਆ ਭਰ ਦੇ ਮੁਲਕਾਂ ਦੇ ਉੱਤੇ ਲਾਏ ਸੀ, ਜਿਨ੍ਹਾਂ ਨੂੰ ਫਰਵਰੀ ਮਹੀਨੇ 'ਚ ਸੁਪਰੀਮ ਕੋਰਟ ਨੇ ਇਨਵੈਲੀਡੇਟ ਕਰ ਦਿੱਤਾ ਸੀ, ਤੇ ਨਾਲ ਹੀ ਸਰਕਾਰ ਨੂੰ ਕਿਹਾ ਸੀਗਾ ਵੀ ਉਹਨਾਂ ਕੰਪਨੀਆਂ ਨੂੰ ਜਿੰਨੇ ਟੈਰਿਫ ਉਹਨਾਂ ਨੇ ਇੰਪੋਰਟਡ ਗੁੱਡਸ ਦੇ ਉੱਤੇ ਇਸ ਦਰਮਿਆਨ ਲਾਏ ਆ ਉਹ ਸਾਰੇ ਜਿਹੜੇ ਉਹ ਮੋੜੋ। ਐਪਲ, ਵਾਲਮਾਰਟ, ਕਾਸਕੋ, ਹੋਮ ਡੀਪੋ, ਜਨਰਲ ਮੋਟਰ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਉਹ ਅਪਲਾਈ ਕਰਨਗੇ ਰੀਫੰਡ ਦੇ ਲਈ, ਤੇ ਕਈਆਂ ਕੰਪਨੀਆਂ ਨੇ ਆਲਰੇਡੀ ਜਿਹੜਾ ਉਹ ਕਰ ਲਿਆ ਆ। ਤੇ ਟਰੰਪ ਹੁਣਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਇਹ ਕਿਹਾ ਸੀਗਾ ਵੀ ਕਈ ਕੰਪਨੀਆਂ ਨੇ ਤੇ ਰੀਫੰਡ ਲੈਣੇ ਨਹੀਂ ਆ, ਸ਼ਾਇਦ ਉਹਦੇ ਵਿੱਚ ਉਦੋਂ ਐਮਾਜ਼ਨ ਦਾ ਵੀ ਨਾਂ ਲਿਆ ਸੀਗਾ, ਪਰ ਐਮਾਜ਼ਨ ਨੇ ਅੱਜ ਮੰਨ ਲਿਆ ਵੀ ਉਹਨਾਂ ਨੇ ਰੀਫੰਡ ਦੇ ਲਈ ਅਪਲਾਈ ਕਰਕੇ $600 ਮਿਲੀਅਨ ਉਹਨਾਂ ਨੂੰ ਵਾਪਸ ਮਿਲਣ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ ਜਿਹਦੇ ਮੁਤਾਬਕ ਜਿਹੜੇ ਡੈਡ ਟਰੀ ਆ, ਮਰੇ ਹੋਏ ਟਰੀ ਆ, ਉਹਨਾਂ ਨੂੰ ਰਿਮੂਵ ਕੀਤਾ ਜਾ ਸਕੂਗਾ, ਤੇ ਬ੍ਰਸ਼ਸ ਨੂੰ ਵੀ, ਤਾਂ ਕਿ ਜਿਹੜਾ ਹਾਈ ਵਾਈਲਡ ਫਾਇਰ ਏਰੀਆ ਆ ਉਸ ਨੂੰ ਕਲੀਨ ਕੀਤਾ ਜਾ ਸਕੇ। ਅਸੈਂਬਲੀ ਬਿੱਲ 2410 ਇਹਦੇ ਵਿੱਚ ਇਹਦੇ ਮੁਤਾਬਕ ਜਦੋਂ ਇਹ ਪਾਸ ਹੋ ਜਾਂਦਾ ਵੀ ਕੁਇਕ ਰਿਮੂਵਲ ਆਫ ਡੈਡ ਬਰਸ਼ ਐਂਡ ਟਰੀਜ਼ ਟੂ ਪ੍ਰੀਵੈਂਟ ਵਾਈਲਡ ਫਾਇਰਸ ਬਾਈ ਐਗਜ਼ੈਂਪਟਿੰਗ ਕ੍ਰਿਟੀਕਲ ਫਿਊਲ ਰਿਡਕਸ਼ਨ ਪ੍ਰੋਜੈਕਟਸ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਪਹਾੜੀਆਂ ਤੇ ਜਾਂ ਜਿਹੜੇ ਰਿਮੋਟ ਏਰੀਆਜ਼ ਹੈਗੇ ਆ ਉੱਥੇ ਜੰਗਲਾਂ ਦੇ ਵਿੱਚ ਜਾਂ ਓਪਨ ਸਪੇਸ ਦੇ ਵਿੱਚ ਜਿਹੜੇ ਸੁੱਕੇ ਹੋਏ ਟਰੀ ਪਏ ਆ, ਕੋਈ ਚੱਕਦਾ ਨਹੀਂ, ਕੋਈ ਕਲੀਨ ਨਹੀਂ ਕਰਦਾ। ਸੋ ਉਹ ਇਸ ਬਿੱਲ ਦੇ ਤਹਿਤ ਉਹਨਾਂ ਨੂੰ ਕਲੀਨ ਕੀਤਾ ਜਾਊਗਾ ਤਾਂ ਕਿ ਜਿਹੜੀਆਂ ਅੱਗਾਂ ਘੱਟ ਲੱਗਣ। ਅਸੈਂਬਲੀ ਮੈਂਬਰ ਸਟੈਨ ਐਲੀਅਸ ਉਹਨਾਂ ਨੇ ਇਹ ਜੋ ਲੈਜਿਸਲੇਸ਼ਨ ਆ ਇਸ ਨੂੰ ਪ੍ਰਪੋਜ਼ ਕੀਤਾ ਹੈਗਾ, ਤੇ ਗਵਰਨਰ ਗੈਬਨ ਨਿਊਸਮ ਦਾ ਐਮਰਜੈਂਸੀ ਪ੍ਰੋਕਲਾਮੇਸ਼ਨ ਆ ਉਹਨਾਂ ਨੇ ਉਹ ਵੀ ਇਹਦੀ ਜਿਹੜੀ ਆ ਸਪੋਰਟ ਕਰ ਰਹੇ ਹੈਗੇ ਆ। ਏਲੀਅਸ ਨੇ ਇਹ ਕਿਹਾ ਵੀ ਜਿਹੜਾ ਨਿਊਸਮ ਦਾ ਪ੍ਰੋਕਲਾਮੇਸ਼ਨ ਉਹ ਟੈਂਪਰੇਰੀ ਸਸਪੈਂਡ ਕੀਤਾ ਗਿਆ ਸੀ ਕਿਉਂਕਿ, ਤੇ ਕਹਿੰਦੇ ਵੀ 400 ਵਾਈਲਡ ਫਾਇਰ ਸੇਫਟੀ ਪ੍ਰੋਜੈਕਟਸ ਜਿਹੜੇ ਆ ਅਪਰੂਵ ਕੀਤੇ ਗਏ ਹੈਗੇ ਆ। ਸੋ ਹੋਪਫੁਲੀ ਇਸ ਬਿੱਲ ਦੇ ਪਾਸ ਹੋਣ ਨਾਲ ਤੇ ਗਵਰਨਰ ਦੇ ਸਾਈਨ ਹੋਣ ਤੋਂ ਬਾਅਦ ਜਿਹੜਾ ਆ ਇਹ ਕਾਫੀ ਕਲੀਨ ਅਪ ਦਾ ਕੰਮ ਹੋ ਸਕਦਾ, ਉਹਦੇ ਨਾਲ ਫਿਰ ਅੱਗ ਲੱਗਣ ਦੇ ਜਿਹੜੇ ਖਤਰੇ ਆ ਉਹ ਘਟ ਜਾਣਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ ਤਾਂ ਸੈਨ ਫਰਾਂਸਿਸਕੋ ਕ੍ਰੋਨਿਕਲ ਅੱਜ ਇਹ ਜਿਹੜਾ ਉਹ ਦੱਸ ਰਹੇ ਆ, ਕਹਿੰਦੇ ਵੀ ਸੈਨ ਫਰਾਂਸਿਸਕੋ ਦੇ 에ਅਰਪੋਰਟ ਦੇ ਉੱਤੇ ਆਈਸ ਦੀ ਐਕਟੀਵਿਟੀ ਵਧਣ ਕਰਕੇ ਉਹਨਾਂ ਨੇ ਕਈ ਜਾਣਿਆਂ ਨੂੰ ਉੱਥੋਂ ਹਿਰਾਸਤ ਦੇ ਵਿੱਚ ਲਿਆ ਆ। ਉਹਨਾਂ ਦਾ ਤੇ ਇਹ ਕਹਿਣਾ ਵੀ 11 ਕੁ ਜਾਣੇ ਐਟਲੀਸਟ 11 ਜਿਹੜੇ ਬੇ ਏਰੀਆ ਦੇ ਰੈਜ਼ੀਡੈਂਟ ਆ ਉਹਨਾਂ ਨੂੰ 에ਅਰਪੋਰਟ ਕ੍ਰੈਕਡਾਊਨ ਦੇ ਦੌਰਾਨ ਆਈਸ ਨੇ ਡਿਟੇਨ ਕੀਤਾ ਹੈਗਾ ਆ। ਅੱਜ ਫੇਸਬੁੱਕ ਦੇ ਉੱਤੇ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਵੱਖ-ਵੱਖ ਜਿਹੜੇ ਭਾਰਤੀ H1B ਵਾਲੇ ਆ ਉਹਨਾਂ ਦੇ ਗਰੁੱਪਾਂ ਦੇ ਵਿੱਚ ਚਰਚਾ ਜਿਹੜੀ ਉਹ ਚੱਲ ਰਹੀ ਸੀ। ਇੱਕ ਬੰਦਾ ਜੋ ਕਿ ਜਿਹੜਾ ਅਮਰੀਕਾ ਟਰੈਵਲ ਕਰ ਰਿਹਾ ਸੀ, ਉਹਦੇ ਕੋਲ ਹਾਂਜੀ ਅਟਲਾਂਟਾ ਦੇ ਵਿੱਚ ਹਨਾ ਵੀ ਉਹ ਕੋ ਵੀਜ਼ਾ ਉਦਾਂ ਉਹਦਾ ਐਕਸਪਾਇਰਡ ਸੀਗਾ, ਪਰ ਉਹਦੀ H1B ਐਕਸਟੈਂਸ਼ਨ ਫਾਈਲ ਹੋਈ ਸੀ, ਉਹ ਹੋਣ ਜਾ ਰਹੀ ਸੀ, ਫਿਰ ਵੀ ਕਹਿੰਦੇ ਵੀ ਉਸ ਨੂੰ ਡਿਟੇਨ ਕਰ ਲਿਆ ਗਿਆ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਕਈ ਥਾਵਾਂ ਦੇ ਉੱਤੇ ਬਣੀ ਆ। ਇਹ ਜਿਹੜੇ ਐਸਐਫ ਕ੍ਰੋਨਿਕਲ ਵਾਲੇ ਉਹ ਦੱਸ ਰਹੇ ਆ, ਕਹਿੰਦੇ ਵੀ ਇੱਕ ਨਵ-ਵਿਆਹਿਆ ਜਿਹੜਾ ਜੋੜਾ ਸੀਗਾ ਉਹ ਵਾਪਸ ਆ ਰਹੀ ਸੀਗੀ ਵੀ ਆਪਣਾ ਵਿਆਹ ਜਿਹੜਾ ਉਹ ਸੈਲੀਬ੍ਰੇਟ ਕਰਨ ਤੋਂ ਬਾਅਦ ਚ ਆਪਣੇ ਅਮਰੀਕਨ ਹਸਬੈਂਡ ਦੇ ਨਾਲ ਫਰੈਂਡਸ ਦੇ ਨਾਲ ਸੀ। ਇੱਕ ਪ੍ਰੋਫੈਸ਼ਨਲ ਐਥਲੀਟ ਵੀ ਸੀਗਾ ਜਿਹਨੂੰ ਗ੍ਰਾਂਟ ਹੋਇਆ ਸੀ ਵੀਜ਼ਾ ਵਿਦ ਐਕਸਟਰਾ ਆਰਡੀਨਰੀ ਐਬਿਲਿਟੀਜ਼ ਵਾਲਾ ਜਿਹੜਾ ਉਹ ਲੈ ਕੇ, ਤੇ ਇੱਕ ਜਿਹੜਾ ਸਟੂਡੈਂਟ ਜਿਹਨੇ ਮਾਸਟਰ ਡਿਗਰੀ ਸਟਾਰਟ ਜਿਹੜੀ ਉਹ ਕਰਨੀ ਸੀ। 3 ਜਿਹੜੇ ਹੋਰ ਫਰੈਂਡ ਜਿਹੜੇ ਸਦਰਨ ਕੈਲੀਫੋਰਨੀਆ ਤੋਂ ਇੱਕ ਸ਼ਾਰਟ ਟ੍ਰਿਪ ਤੋਂ ਵਾਪਸ ਜਿਹੜੇ ਉਹ ਆ ਰਹੇ ਸੀਗੇ, ਉਹ ਸਾਰੇ ਇਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਬੈਠੇ ਜਿਹੜੇ ਉਹ ਹੈਗੇ ਆ। ਇਮੀਗ੍ਰੇਸ਼ਨ ਅਟਰਨੀਜ਼, ਬੇ ਏਰੀਆ ਦੇ ਪੋਲੀਟੀਸ਼ੀਅਨ, ਸਿਵਲ ਰਾਈਟ ਐਕਟਿਵਿਸਟ ਉਹ ਹੁਣ ਵਾਰਨਿੰਗ ਦੇ ਰਹੇ ਆ ਇਮੀਗ੍ਰੈਂਟਸ ਨੂੰ, ਕਹਿੰਦੇ ਵੀ ਜੇ ਤੁਹਾਡੇ ਕੋਈ ਇਮੀਗ੍ਰੇਸ਼ਨ ਦੇ ਅਨਰਿਜ਼ੋਲਵਡ ਇਸ਼ੂਜ਼ ਹੈਗੇ ਆ ਤਾਂ 에ਅਰਪੋਰਟਸ ਤੋਂ ਵੀ ਟਰੈਵਲ ਤੁਸੀਂ ਨਾ ਕਰੋ। ਇਹ ਹੁਣ ਓਬਵੀਅਸਲੀ ਇਹ 11 ਜਣੇ ਫੜੇ ਆ, ਹੋਰ ਲੱਖਾਂ ਜਿਹੜੇ ਉਹ ਟਰੈਵਲ ਕਿਤੇ ਵੀ ਜਿਹੜੇ ਉਹ ਹੈਗੇ ਆ, ਤੇ ਆਪਾਂ ਵੀਡੀਓਜ਼ ਵੀ ਕਈ ਜਿਹੜੀਆਂ ਉਹ ਦੇਖੀਆਂ ਵੀ 에ਅਰਪੋਰਟ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਈ ਵਾਰੀ ਡਿਟੇਨ ਜਿਹੜੇ ਉਹ ਕਰ ਰਹੇ ਆ। ਸੋ ਕਹਿੰਦੇ ਵੀ
ਯੂਐਸ ਆਈਸ ਵਾਲੇ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ ਟਾਰਗੇਟ ਕਰ ਰਹੇ ਆ ਫੋਰਨ ਸਿਟੀਜ਼ਨਸ ਨੂੰ ਜਿਨ੍ਹਾਂ ਦੇ ਐਕਸਪਾਇਰਡ ਹੈਗੇ ਨੇ ਟਰੈਵਲ ਵੀਜ਼ਾਸ, ਵੀ ਉਹਨਾਂ ਨੂੰ ਉੱਥੋਂ ਹੀ ਡਿਟੇਨ ਜਿਹੜਾ ਉਹ ਕਰ ਲਿਆ ਜਿਹੜਾ ਹੋ ਜਾਵੇ। ਚਾਹੇ ਕਹਿੰਦੇ ਵੀ ਤੁਹਾਡਾ ਯੂਐਸ ਦਾ ਸਪਾਊਸ ਆ, ਕੋਈ ਕ੍ਰਿਮੀਨਲ ਰੈਕਡ ਨਹੀਂ ਆ, ਕੋਈ ਤੁਹਾਡੇ ਉਲਟ ਰਿਮੂਵਲ ਆਰਡਰ ਨਹੀਂ ਹੈਗਾ, ਐਪਲੀਕੇਸ਼ਨਸ ਤੁਹਾਡੀਆਂ ਪੈਂਡਿੰਗ ਆ ਲੀਗਲ ਇਮੀਗ੍ਰੇਸ਼ਨ ਸਟੇਟਸ ਦੇ ਵਿੱਚ, ਤਾਂ ਵੀ ਕਹਿੰਦੇ ਵੀ ਤੁਹਾਨੂੰ ਜਿਹੜਾ ਉਹ ਡਿਟੇਨ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਜਿਹੜੇ ਸੈਨ ਫਰਾਂਸਿਸਕੋ ਕ੍ਰੋਨਿਕਲ ਦੀ ਅੱਜ ਇੱਕ ਵੱਡੀ ਜਿਹੜੀ ਆ ਉਹ ਖਬਰ ਆ, ਰਿਪੋਰਟ ਆ ਉਹ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਨਿਊਯਾਰਕ ਟਾਈਮਸ ਨੇ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਕੀਤਾ ਸੀਗਾ ਵੀ ਜਿਹੜੇ ਇਮੀਗ੍ਰੇਸ਼ਨ ਏਜੰਟਸ ਆ ਪਲੇਨ ਕਲੋਥ ਦੇ ਵਿੱਚ ਲੋਕਾਂ ਨੂੰ 15 ਘੱਟੋ ਘੱਟ ਜਿਹੜੇ 에ਅਰਪੋਰਟਸ ਆ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਐਕਸਪਾਇਰਡ ਵੀਜ਼ਾਸ ਆ ਉਹਨਾਂ ਨੂੰ ਉੱਥੋਂ ਡਿਟੇਨ ਜਿਹੜੇ ਉੱਥੇ ਉਹ ਘੁੰਮ ਫਿਰ ਰਹੇ ਆ, ਜਿਨ੍ਹਾਂ 'ਚ ਸੈਨ ਫਰਾਂਸਿਸਕੋ ਵੀ ਇੱਕ ਹੈਗਾ ਆ। ਕੁੱਲ ਮਿਲਾ ਕੇ ਹੁਣ ਤੱਕ 27 ਜਿਹੜੀਆਂ ਗ੍ਰਿਫਤਾਰੀਆਂ, ਜਿਨ੍ਹਾਂ 'ਚ ਕੈਲੀਫੋਰਨੀਆ ਵੀ ਸ਼ਾਮਲ ਆ, ਇੱਥੇ ਜਿਹੜੇ ਐਕਸਪਾਇਰਡ ਵੀਜ਼ਾਸ ਵਾਲਿਆਂ ਨੂੰ ਟਾਰਗੇਟ ਕਰਕੇ ਜਿਹੜਾ ਉਹ ਡਿਟੇਨ ਕੀਤਾ ਜਾ ਚੁੱਕਾ ਹੈਗਾ ਆ। ਸੋ ਇਹ ਜਿਹੜੀ ਲੇਟੈਸਟ ਆ 에ਅਰਪੋਰਟ ਆਈਸ ਕ੍ਰੈਕਡਾਊਨ ਦੇ ਬਾਰੇ ਜਿਹੜੀ ਉਹ ਜਾਣਕਾਰੀ ਪਤਾ ਲੱਗ ਰਹੀ ਹੈ। ਹੁਣ ਜਿਹੜੇ ਨਿਆਣੇ ਆ ਉਹਨਾਂ ਨੂੰ ਵੀ ਆਈਸ ਵਾਲਿਆਂ ਨੇ ਜਿਹੜਾ ਫੜਨਾ ਸ਼ੁਰੂ ਕੀਤਾ ਹੋਇਆ ਹੈਗਾ। ਸੈਕਰਾਮੈਂਟੋ ਤੋਂ ਇਹ ਖਬਰ ਆ ਰਹੀ ਆ ਵੀ 8 ਬੱਚਿਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਹੈ। ਸੈਕਰਾਮੈਂਟੋ ਵੀ ਰਿਪੋਰਟ ਕਰ ਰਹੀ ਆ। ਸੈਕਰਾਮੈਂਟੋ ਦੀ ਆਈਸ ਫੈਸਿਲਿਟੀ ਦੇ ਵਿੱਚ ਪਹਿਲਾਂ ਉਹਨਾਂ ਨੂੰ ਰਿਟੇਨ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਐਡ ਸੋਰਸ ਇੱਕ ਨਾਨ ਪ੍ਰੋਫਿਟ ਨਿਊਜ਼ ਆਰਗੇਨਾਈਜੇਸ਼ਨ ਆ ਜੋ ਕਿ ਕੈਲੀਫੋਰਨੀਆ ਦੇ ਵਿੱਚ ਐਜੂਕੇਸ਼ਨ ਨੂੰ ਕਵਰ ਕਰਦੀ ਆ। ਉਹਨਾਂ ਨੇ ਪੂਰਾ ਡਾਟਾਬੇਸ ਜੋ ਕਿ UCLA ਤੇ UC ਬਰਕਲੇ ਦੀ ਰਿਸਰਚ ਨੇ ਕੰਪਾਈਲ ਕੀਤਾ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 650 ਬੱਚੇ ਜਿਹੜੇ ਆ ਉਹ ਡਿਟੇਨ ਕੀਤੇ ਗਏ ਸੀ ਵੱਖ-ਵੱਖ ਫੈਸਿਲਿਟੀਜ਼ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਸੋ ਇਹ ਸੈਕੰਡ ਟਰਮ ਜਿਹੜਾ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਸ ਤੋਂ ਸ਼ੁਰੂਆਤ ਲੈ ਕੇ ਜਨਵਰੀ ਤੋਂ ਲੈ ਕੇ ਮਾਰਚ 10 ਤੱਕ ਦਾ ਜਿਹੜਾ ਡਾਟਾ ਹੈਗਾ ਆ। ਕਹਿੰਦੇ ਵੀ 8 ਜਾਣਿਆਂ ਨੂੰ ਆਲਰੇਡੀ ਜਿਹੜੇ ਮਾਈਨਰ ਆ ਡਿਪੋਰਟ ਕਰ ਦਿੱਤਾ ਗਿਆ ਜੋ ਕਿ ਮੈਕਸੀਕੋ ਦੇ ਬੋਰਨ ਸੀਗੇ ਤੇ ਉਹਨਾਂ ਦੀ ਏਜ ਵੀ 3 ਸਾਲ ਤੋਂ ਲੈ ਕੇ 15 ਸਾਲ ਦੱਸੀ ਗਈ ਹੈਗੀ ਆ। ਫਲੋਰਸ ਸੈਟਲਮੈਂਟ ਇਸ ਦੇ ਮੁਤਾਬਕ ਜੋ ਡਿਟੈਂਸ਼ਨ ਬੱਚਿਆਂ ਦੀ ਹੁੰਦੀ ਹੈਗੀ ਆ ਉਹ ਸਿਰਫ 20 ਦਿਨਾਂ ਤੱਕ ਹੁੰਦੀ ਆ, ਲਿਮਿਟ ਹੁੰਦੀ ਆ, ਤੇ ਉਹ ਤੋਂ ਬਾਅਦ ਬੱਚੇ ਜਿਹੜੇ ਆ ਉਹ ਛੱਡਣੇ ਪੈਂਦੇ ਹੈਗੇ ਆ। 3 ਸਾਲਾਂ ਦਾ ਬੱਚਾ ਜਿਹੜਾ ਨਿਕਾਰਾਗੁਆ ਦਾ ਬੋਰਨ ਸੀ ਉਹਨੂੰ ਡਿਟੇਨ ਕੀਤਾ ਗਿਆ ਸੀ ਸੈਕਰਾਮੈਂਟੋ 'ਚ, ਤੇ 10 ਘੰਟਿਆਂ ਬਾਅਦ ਉਹਨੂੰ ਟੈਕਸਸ ਫੈਸਿਲਿਟੀ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਉੱਥੇ ਜਿਹੜਾ ਉਹਨੂੰ 63 ਦਿਨਾਂ ਦੇ ਲਈ ਰੱਖਿਆ ਗਿਆ। ਸੋ ਫਲੋਰਸ ਸੈਟਲਮੈਂਟ 1997 ਦਾ ਇਹ ਐਗਰੀਮੈਂਟ ਆ ਬਿਟਵੀਨ ਫਲੋਰਸ ਵਰਸਸ ਰੀਨੋ, ਜੈਨਟ ਰੀਨੋ ਜਿਹੜੇ ਅਟਾਰਨੀ ਜਨਰਲ ਸੀ। ਇਹ ਕੇਸ ਹੋਇਆ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਰਿਟੈਂਸ਼ਨ ਆਫ ਜੈਨੀ ਫਲੋਰਸ ਇੱਕ 15 ਸਾਲਾਂ ਦੀ ਸੈਲਵਾਡੋਰੀਅਨ ਬੱਚੀ ਸੀਗੀ ਜਿਹਨੂੰ ਪੂਅਰ ਕੰਡੀਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਹ ਤੋਂ ਬਾਅਦ ਉਹ ਫੈਸਲਾ ਜਿਹੜਾ ਉਹਦੇ ਹੱਕ 'ਚ ਆਇਆ ਸੀ। ਸੋ ਨੇਸ਼ਨ ਵਾਈਡ 6200 ਦੇ ਕਰੀਬ ਜਿਹੜੇ ਬੱਚੇ ਆ ਉਹ ਆਈਸ ਵੱਲੋਂ ਡਿਟੇਨ ਕੀਤੇ ਗਏ ਹੈਗੇ ਆ 14 ਮਹੀਨਿਆਂ ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਸੈਕੰਡ ਟਰਮ ਆ, ਐਵਰੇਜ ਡੇਲੀ ਜਿਹੜੇ ਬੱਚੇ ਜਿਹੜੇ ਡਿਟੇਨ ਹੋ ਰਹੇ ਹੈਗੇ ਆ ਉਹ 24 ਸੀਗੇ ਪਹਿਲਾਂ ਫਾਈਨਲ ਈਅਰ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ, ਜੋ ਕਿ ਹੁਣ 226 ਹੋ ਚੁੱਕਾ ਹੈਗਾ। ਇਹ ਮਾਰਸ਼ਲ ਪ੍ਰੋਜੈਕਟ ਦਾ ਐਨਾਲਿਸਿਸ ਆ। 1600 ਬੱਚੇ ਜਿਹੜੇ ਡਿਟੇਨ ਕੀਤੇ ਗਏ ਹੈਗੇ ਆ ਉਹਨਾਂ ਨੂੰ 20 ਦਿਨ ਤੋਂ ਵੱਧ ਦਾ ਜਿਹੜਾ ਸਮਾਂ ਉਹ ਹੋ ਗਿਆ ਹੈਗਾ। ਸੋ ਇਹ ਕਾਫੀ ਡਾਟਾ ਜਿਹੜਾ UCLA ਤੇ UC ਬਰਕਲੇ ਨੇ ਕੀਤਾ। ਕੈਲੀਫੋਰਨੀਆ ਵਾਲੇ ਤਾਂ ਇਹ ਕਹਿੰਦੇ ਆ ਵੀ ਅਸੀਂ ਆਪਣੇ ਸ਼ਬਦਾਂ ਦੇ ਨਾਲ ਪੂਰਾ ਵਾਅਦਾ ਜਿਹੜਾ ਕੀਤਾ ਸੀ ਉੱਤੇ ਖੜੇ ਹੈਗੇ ਆ, ਪਰ ਆਹ ਰਿਜ਼ਲਟ ਤੁਹਾਡੇ ਸਾਹਮਣੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਜੀ। ਜਾਂਦੇ ਮਾਰਕੀਟਸ ਦੀ ਗੱਲ ਕਰਦੇ ਜਾਈਏ, ਕੱਲ ਜਿਹੜੀ ਆ ਉਹ ਮਾਰਕੀਟ ਕਾਫੀ ਥੱਲੇ ਨੂੰ ਗਈ ਸੀ ਪਰ ਅੱਜ ਉਸਨੇ ਰਿਕਵਰੀ ਜਿਹੜੀ ਸ਼ੋ ਕੀਤੀ ਆ। ਡਾਓ ਜੋਨ ਅੱਜ 600 ਤੇ 14 ਪੁਆਇੰਟ ਵੱਧ ਕੇ 52,208 ਤੇ ਬੰਦ ਹੋਇਆ। S&P 121 ਪੁਆਇੰਟ ਵੱਧ ਕੇ 7400 ਤੇ 38 ਦੇ ਉੱਤੇ। ਨੈਸਡੈਕ 600 ਤੇ 79 ਪੁਆਇੰਟ ਵੱਧ ਕੇ 25,122 ਦੇ ਉੱਤੇ। ਸੋਨੇ ਦਾ ਭਾਅ $4152 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $84 ਪ੍ਰਤੀ ਬੈਰਲ। 10 ਈਅਰ ਯੀਲਡ 4.66%। ਬਿਟਕੋਇਨ ਜਿਹੜਾ 64,664 ਤੇ ਇਥੀਰੀਅਮ $1922 ਦੇ ਬਰਾਬਰ ਚੱਲ ਰਿਹਾ ਹੈ ਜੀ। $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਪਾਕਿਸਤਾਨ ਦੇ $276 ਤੇ 80 ਪੈਸੇ। ਇੰਡੀਆ ਦੇ $95 ਤੇ 45 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।